ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਦੇਵ ਬੰਨ ਜੀ। ਖਬਰਾਂ ਤੇ ਨਿਗਾਹ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ, ਕਲੋਵਸ, ਤਨਾਮ ਸਿੰਘ, ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਣੀਪੁਰ ਫਰਜ਼ਨੋ, ਚਰਨਜੀਤ ਸਿੰਘ ਬੜਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਜੁਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਤਿੰਦ, ਰਮਿੰਦਰ ਸਿੰਘ ਬਸਰਾ, ਗਰਮੇਲ ਸਿੰਘ ਲਿੱਦੜ, ਜਸਵੰਤ ਸਿੰਘ ਜੀ ਬੇਕਰਸਫੀਲਡ, ਮਨਦੀਪ ਸਿੰਘ ਸੈਨੋਜ਼ੇ, ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪਹਿਲਾਂ ਤੇ ਪੰਜਾਬ ਦੇ ਸੀਐਮ ਦੀ ਸਹੁੰ ਚੁੱਕ ਸਮਾਗਮ ਦੀ ਗੱਲ ਕਰੀਏ ਤੇ ਲੋਕਾਂ ਨੇ ਬੜੀਆਂ ਆਸਾਂ ਨਾਲ ਵੇਖਿਆ ਸੀ। ਬਿਲਕੁਲ ਜੀ, ਇਹ ਆਸ ਸੀਗੀ, ਜਿਹੜੇ ਲੋਕ ਏਡੀ ਵੱਡੀ ਆਸ ਲੈ ਕੇ ਆਏ, ਔਰ ਪੀਲੀਆਂ ਪੱਗਾਂ, ਪੀਲੀਆਂ ਚੁੰਨੀਆਂ ਦਾ ਹੜ ਆ ਗਿਆ ਇਸ ਇਤਿਹਾਸਕ ਜਗ੍ਹਾ ਦੇ ਉੱਤੇ, ਖਟਕੜ ਕਲਾਂ ਦੇ ਵਿੱਚ। ਹਰ ਪਾਸੇ ਤੋਂ, ਪੰਜਾਬ ਦੇ ਹਰ ਜਗ੍ਹਾ ਤੋਂ, ਹਰ ਨੁੱਕਰ ਤੋਂ ਲੋਕ ਇੱਥੇ ਪਹੁੰਚੇ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਨੂੰ ਉੱਥੇ ਦੇਖਿਆ, ਔਰ ਲਾਈਵ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਪੰਜਾਬੀ ਭਾਈਚਾਰੇ ਦੇ ਵਿੱਚ ਜਿਹੜੇ ਪ੍ਰੋਗਰਾਮ ਬਹੁਤ ਵੱਡੀ ਗਿਣਤੀ ਦੇ ਵਿੱਚ ਵੇਖੇ ਜਾਂਦੇ ਆ, ਉਹ ਇਹਨੂੰ ਵੇਖਿਆ ਗਿਆ, ਕਿਉਂਕਿ ਲੋਕਾਂ ਨੂੰ ਇੱਕ ਆਸ ਸੀ। ਲੋਕਾਂ ਨੂੰ ਖਾਸ ਤੌਰ ਦੇ ਉੱਤੇ ਜਿਹੜੀ ਸਭ ਤੋਂ ਵੱਡੀ ਆਸ ਇੱਥੋਂ ਵੱਜੀ ਕਿ ਰਵਾਇਤੀ ਪਾਰਟੀਆਂ ਜਿਹੜੀਆਂ ਨੇ, ਉਹਨਾਂ ਨੂੰ ਹਰਾਇਆ ਜਾ ਸਕਦਾ। ਉਹ ਲੀਡਰਸ਼ਿਪ ਜਿਨ੍ਹਾਂ ਨੇ ਪੰਜਾਬ ਨੂੰ ਹੁਣ ਤੱਕ ਮੌਜੂਦਾ ਸਿਚੁਏਸ਼ਨ ਦੇ ਵਿੱਚ ਢੱਕੀ ਰੱਖਿਆ, ਔਰ ਲੋਕਾਂ ਨੂੰ ਇੰਨਾ ਕੁ ਦਬਾ ਦਿੱਤਾ ਕਿ ਲੋਕ ਇਹ ਮਹਿਸੂਸ ਕਰਨ ਲੱਗ ਗਏ ਕਿ ਸ਼ਾਇਦ ਇੱਥੋਂ ਹੁਣ ਨਿਕਲਿਆ ਨਹੀਂ ਜਾ ਸਕਦਾ। ਪਰ ਲੋਕਾਂ ਨੇ ਇੱਕ ਹੰਭਲਾ ਮਾਰਿਆ, ਉਹ ਧਰਮਾਂ ਤੋਂ ਉੱਪਰ ਉੱਠੇ, ਉਹ ਧੜੇਬੰਦੀਆਂ ਤੋਂ ਉੱਪਰ ਉੱਠੇ। ਜਿਹੜੀਆਂ ਪਾਰਟੀਆਂ ਕੋਈ ਕਿਸੇ ਭਾਈਚਾਰੇ ਦਾ ਦਾਅਵਾ ਕਰਦੀ ਸੀ, ਕਿਸੇ ਭਾਈਚਾਰੇ ਦਾ ਦਾਅਵਾ ਕਰਦੀ ਸੀ, ਉਹਨਾਂ ਸਾਰੀਆਂ ਨੂੰ ਨਕਾਰ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਮੈਂਡੇਟ ਉਹ ਦੇ ਦਿੱਤਾ। ਔਰ ਮੈਂਡੇਟ ਤੋਂ ਬਾਅਦ ਲੋਕਾਂ ਦੇ ਵਿੱਚ ਆਸ ਇੱਕ ਬਹੁਤ ਵੱਡੀ ਹੈ ਕਿ ਆਮ ਘਰ ਤੋਂ ਉੱਠੇ, ਕਿਸੇ ਸਿਆਸੀ ਪਿਛੋਕੜ ਤੋਂ ਬਿਲਕੁਲ ਜਿਹੜਾ ਜੀ ਉਹ ਪਾਸੇ ਹੋ ਕੇ ਇੱਕਦਮ ਇੱਕ ਕਾਮੇਡੀਅਨ ਦੇ ਤੌਰ ਦੇ ਉੱਤੇ ਉਹਨਾਂ ਦਾ ਨਾਮ ਬਣਨਾ, ਤੇ ਫਿਰ ਸਿਆਸਤ ਦੇ ਵਿੱਚ ਲਗਾਤਾਰ ਪੌੜੀ ਦਰ ਪੌੜੀ ਚੜ੍ਹਦੇ ਜਾਣਾ। ਉਹਨਾਂ ਨੂੰ ਇਹ ਲੱਗਿਆ ਕਿ ਆਮ ਜਿਹਾ ਬੰਦਾ ਉਹਨਾਂ ਵਰਗਾ ਇੱਕ ਮੁੱਖ ਮੰਤਰੀ ਬਣਿਆ। ਇਹੀ ਬਸ ਪ੍ਰਾਪਤੀ ਸੀਗੀ ਵੱਡੀ ਇਸ ਸਾਰੇ ਸਮਾਗਮ ਦੀ। ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕ ਨੇ, ਪੰਜਾਬੀ ਭਾਈਚਾਰਾ, ਉਹਨਾਂ ਨੂੰ ਜਿਹੜੀ ਆਸ ਹੈ, ਸਭ ਤੋਂ ਵੱਡੀ ਆਸ ਇਹ ਆ ਕਿ ਉਹਨਾਂ ਦੀਆਂ ਜਾਇਦਾਦਾਂ ਇੱਥੇ ਪੰਜਾਬ ਦੇ ਵਿੱਚ ਸੁਰੱਖਿਅਤ ਹੋ ਜਾਣ, ਕਿਉਂਕਿ ਇੱਥੇ ਜਿਹੜਾ ਭੂਮੀ ਮਾਫੀਆ ਹੈ, ਉਹਨੇ ਇਹ ਅਣਸੁਰੱਖਿਅਤ ਸਾਰਾ ਕੁਝ ਜਿਹੜਾ ਉਹ ਕਰ ਦਿੱਤਾ ਹੋਇਆ। ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ, ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ। ਇਸ ਕਰਕੇ ਵਿਦੇਸ਼ਾਂ ਦੇ ਵਿੱਚ ਰਹਿੰਦਾ ਜਿਹੜਾ ਭਾਈਚਾਰਾ ਹੈ, ਉਹਨੂੰ ਵੀ ਇੱਕ ਵੱਡੀ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਕਾਲੇਪਨ ਵਾਲਿਆਂ ਨੇ ਬੜਾ ਸਾਰਾ ਕੁਝ ਜਿਹੜਾ ਜੀ ਉਹ ਕੀਤਾ। ਤੁਸੀਂ ਵੀ ਮੇਰਾ ਖਿਆਲ ਕਵਰ ਕੀਤਾ ਹੋਊਗਾ, ਇੱਥੋਂ ਫੋਟੋ ਲਾਤੀ ਜੀ, ਇੱਥੋਂ ਆਹ ਹੋ ਗਿਆ ਜੀ, ਇੱਥੋਂ ਆਹ ਹੋ ਗਿਆ ਜੀ। ਪਰ ਸਿਰਫ ਇਹ ਆ, ਕੁਝ ਲੱਭ ਨਹੀਂ ਰਿਹਾ ਹਾਲ ਦੀ ਘੜੀ ਜੋ ਕੋਈ ਭਗਵੰਤ ਮਾਨ ਦੇ ਵਿਰੋਧ ਦੇ ਵਿੱਚ ਉਹ ਕਹਿ ਸਕਣ। ਜਦੋਂ ਉਹ ਕੱਲ ਪਹੁੰਚੇ ਨੇ ਸਹੁੰ ਚੁੱਕਣ ਤੋਂ ਬਾਅਦ ਸੈਕਟਰੀਏਟ ਦੇ ਵਿੱਚ, ਤਾਂ ਸੈਕਟਰੀਏਟ ਦਾ ਮਾਹੌਲ ਜਿਹੜਾ ਸੀਗਾ ਉਹ ਇੱਕਦਮ ਬਦਲਿਆ ਹੋਇਆ ਸੀ, ਕਿਉਂਕਿ ਅਜੇ ਤੱਕ ਸੈਕਟਰੀਏਟ ਦੇ ਵਿੱਚ ਦਬਕਾ ਕਲਚਰ ਚੱਲਦਾ, ਔਰ ਇਸ ਦਬਕਾ ਕਲਚਰ ਨੇ ਮੁਲਾਜ਼ਮ ਵਰਗ ਨੂੰ ਵੀ ਬਹੁਤ ਵੱਡੀ ਠੇਸ ਪਹੁੰਚਾਈ ਆ, ਔਰ ਉਹ ਦਬ ਕੇ ਰਹਿ ਗਏ। ਔਰ ਉਹ ਸਾਰੇ ਦਾ ਸਾਰਾ ਸੈਕਟਰੀਏਟ ਜਿਹੜਾ ਸੀ ਉਹ ਆ ਗਏ ਲੌਬੀ ਦੇ ਵਿੱਚ, ਔਰ ਉਹਨਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਤਾੜੀਆਂ ਮਾਰ ਕੇ ਭਗਵੰਤ ਮਾਨ ਹੋਰਾਂ ਨੂੰ ਸੈਕਟਰੀਏਟ ਦੇ ਵਿੱਚ ਜੀ ਆਇਆਂ ਆਖਿਆ। ਔਰ ਇੱਥੇ ਮੁੜ ਕੇ ਉਸ ਤੋਂ ਬਾਅਦ ਜਿਹੜੇ ਪ੍ਰੋਟੈਮ ਸਪੀਕਰ ਨੇ ਉਹ ਬਣਾਏ ਗਏ ਡਾਕਟਰ ਨਿੱਜਰ, ਜਿਹੜੇ ਕਿ ਅੰਮ੍ਰਿਤਸਰ ਤੋਂ ਜਿੱਤ ਕੇ ਆਏ ਨੇ।
ਔਰ ਪ੍ਰੋਟੈਮ ਸਪੀਕਰ ਜਿਹੜਾ ਜੀ ਉਹ ਇਸ ਕਰਕੇ ਬਣਾਇਆ ਜਾਂਦਾ ਕਿ ਉਹ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ ਔਰ ਉਸ ਤੋਂ ਬਾਅਦ ਵਿਧਾਇਕ ਜਿਹੜੇ ਨੇ ਉਹ ਸਪੀਕਰ ਤੇ ਡਿਪਟੀ ਸਪੀਕਰ ਦੀ ਚੋਣ ਕੀਤੀ ਜਾਊਗੀ। ਰਾਜਪਾਲ ਦਾ ਭਾਸ਼ਣ ਸੋਮਵਾਰ ਨੂੰ 21 ਮਾਰਚ ਨੂੰ ਹੋਊਗਾ। ਨਵੀਂ ਸਰਕਾਰ ਦੇ ਵੱਲੋਂ ਹਾਂਜੀ, ਤੁਹਾਡੀ ਆਵਾਜ਼ ਕੱਟੀ ਗਈ ਸੀਗੀ। ਹਾਂਜੀ, ਮੈਂ ਇਹ ਦੱਸ ਰਿਹਾ ਸੀਗਾ ਕਿ ਆਪ ਸਰਕਾਰ ਦੇ ਵੱਲੋਂ ਮੁਕੰਮਲ ਜਿਹੜਾ ਬਜਟ ਆ ਉਹ ਜੂਨ ਜਾਂ ਜੁਲਾਈ ਮਹੀਨੇ ਦੇ ਵਿੱਚ ਪੇਸ਼ ਕੀਤੇ ਜਾਣ ਦੀ ਜਿਹੜੀ ਉਹ ਸੰਭਾਵਨਾ ਹੈ। ਜਿਹੜਾ ਇਹ ਸਹੁੰ ਚੁੱਕ ਸਮਾਗਮ ਸੀਗਾ, ਸੱਦਾ ਇਹਦੇ ਵਿੱਚ ਸਾਰੇ 117 ਵਿਧਾਇਕਾਂ ਨੂੰ ਦਿੱਤਾ ਗਿਆ ਸੀਗਾ, ਪਰ ਇਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਉੱਥੇ ਪਹੁੰਚੇ। ਵਿਰੋਧੀ ਪਾਰਟੀਆਂ ਦੇ ਵਿੱਚੋਂ ਕਾਂਗਰਸ, ਬਾਦਲ ਤੇ ਭਾਜਪਾ ਦਾ ਜਿਹੜਾ ਵਿਧਾਇਕ ਸੀਗਾ ਉਹ ਗਾਇਬ ਰਹੇ ਔਰ ਉਹ ਨਹੀਂ ਆਏ ਇਸ ਸਮਾਗਮ ਦੇ ਵਿੱਚ। ਹਾਲਾਂਕਿ ਇਹ ਕਿਹਾ ਗਿਆ ਕਿ ਸੱਦਾ ਨਹੀਂ ਦਿੱਤਾ ਗਿਆ, ਜਦੋਂ ਕਿ ਜਿਹੜੇ ਮਨੀਸ਼ ਤਿਵਾੜੀ ਨੇ ਜਿਹੜੇ ਕਿ ਲੋਕ ਸਭਾ ਦੇ ਮੈਂਬਰ ਨੇ, ਉਹਨਾਂ ਨੇ ਸੱਦਾ ਪੱਤਰ ਟਵੀਟ ਕੀਤਾ ਔਰ ਇਹ ਆਖਿਆ ਕਿ ਉਹ ਧੰਨਵਾਦ ਕਰਦੇ ਆ ਕਿ ਭਗਵੰਤ ਮਾਨ ਹੋਰਾਂ ਨੇ ਉਹਨਾਂ ਨੂੰ ਸੱਦਾ ਪੱਤਰ ਦਿੱਤਾ। ਨਾਲ ਦੀ ਨਾਲ ਉਹਨਾਂ ਨੇ ਟਕੋਰ ਇਹ ਵੀ ਕਰ ਦਿੱਤੀ ਕਿ ਜਦੋਂ ਇੱਥੇ ਚਰਨਜੀਤ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਉਹ ਕਹਿੰਦੇ ਮੈਂ ਉਸ ਪਾਰਟੀ ਦਾ ਸੀ, ਫਿਰ ਵੀ ਮੈਨੂੰ ਸੱਦਾ ਨਹੀਂ ਸੀ ਦਿੱਤਾ ਗਿਆ ਉਸ ਸਮਾਗਮ ਦੇ ਵਿੱਚ। ਤੋ ਇਹ ਕੁਝ ਜਿਹੜੀਆਂ ਅਹਿਮ ਗੱਲਾਂ ਸੀਗੀਆਂ ਉਹ ਰਹੀਆਂ ਇਸ ਓਵਰਆਲ ਸਾਰੇ ਦੇ ਸਾਰੇ ਸਮਾਗਮ ਦੀਆਂ। ਔਰ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਉੱਥੇ ਜ਼ਮੀਨ ਵਾਹਤੀ, ਫਸਲ ਵਾਹਤੀ, ਉਹਦਾ ਮੁਆਵਜ਼ਾ ਬਕਾਇਦਾ ਤੌਰ ਦੇ ਉੱਤੇ ਕੱਲ ਤੋਂ ਦੇਣਾ ਸ਼ੁਰੂ ਕਰ ਦਿੱਤਾ। ਜਿੰਨੀ ਜ਼ਮੀਨ ਦੇ ਵਿੱਚੋਂ ਫਸਲ ਵਾਹੀ ਗਈ ਸੀਗੀ, ਇਹਦੇ ਵਿੱਚੋਂ ਕੁਝ ਕਣਕ ਸੀਗੀ, ਕੁਝ ਆਲੂ ਤੇ ਕਮਾਦ, ਸਰੋਂ ਦੀਆਂ ਜਿਹੜੀਆਂ ਫਸਲਾਂ ਸੀਗੀਆਂ, ਉਹਨਾਂ ਸਾਰਿਆਂ ਨੂੰ ਕੱਲ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ। 1 ਜਾਂ 2 ਦਿਨਾਂ ਦੇ ਵਿੱਚ ਸਾਰਾ ਮੁਆਵਜ਼ਾ ਵੰਡ ਦਿੱਤਾ ਜਾਊਗਾ ਜੀ, ਤੇ ਉੱਥੇ ਹੀ ਕਈ ਸਾਲਾਂ ਤੋਂ ਗਵਾਚਿਆ ਪੁੱਤ ਵੀ ਸਹੁੰ ਚੁੱਕ ਸਮਾਗਮ ਦੇ ਵਿੱਚੋਂ ਮਿਲਿਆ। ਦੇਖੋ, ਇਹ ਕਈ ਵਾਰੀ ਇਉਂ ਹੁੰਦਾ ਕਿ ਵੀ ਇਸ ਤਰ੍ਹਾਂ ਕਿਵੇਂ ਉਹ ਹੋ ਸਕਦਾ, ਪਰ ਇੱਕ ਫਿਲਮ ਦੀ ਕਹਾਣੀ ਨਹੀਂ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਤੋਂ 7 ਸਾਲ ਪਹਿਲਾਂ ਗਵਾਚ ਗਿਆ ਇੱਕ ਜਿਹੜਾ ਨੌਜਵਾਨ ਸੀਗਾ। ਉਹ ਮਾਪਿਆਂ ਨੂੰ ਖਟਕੜ ਕਲਾਂ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਸਹੁੰ ਚੁੱਕ ਸਮਾਗਮ ਲਈ ਪੰਡਾਲ ਤਿਆਰ ਕਰਨ ਦੇ ਮੌਕੇ ਦੇ ਉੱਤੇ ਮਿਲਿਆ ਜੀ। ਅਸਲ 'ਚ ਹੋਇਆ ਇਹ ਕਿ ਜਸਵਿੰਦਰ ਸਿੰਘ ਜਿਹੜਾ 26 ਸਾਲਾਂ ਦਾ ਹੁਣ, ਜਦੋਂ ਉਹ ਗਵਾਚਿਆ ਸੀਗਾ ਉਦੋਂ 19 ਸਾਲ ਦਾ ਸੀਗਾ। ਉਹ 7 ਸਾਲ ਪਹਿਲਾਂ ਫੌਜ ਦੇ ਵਿੱਚ ਭਰਤੀ ਹੋਣ ਦੇ ਵਾਸਤੇ ਗਿਆ ਸੀ। ਫੌਜ 'ਚ ਨੌਕਰੀ ਨਹੀਂ ਮਿਲੀ ਤੇ ਉਹ ਘਰੋਂ ਫਿਰ ਨਿਰਾਸ਼ ਹੋ ਕੇ ਚਲੇ ਗਿਆ। ਮਾਪਿਆਂ ਨੇ ਇਹਦੇ ਸੰਬੰਧੀ ਥਾਣਾ ਸਾਦਿਕ ਦੇ ਵਿੱਚ ਸ਼ਿਕਾਇਤ ਦਰਜ ਕਰਾ ਕੇ ਉਹਦੀ ਭਾਲ ਕੀਤੀ, ਪਰ ਉਹ ਕਿਤੇ ਨਾ ਮਿਲਿਆ। ਪੁਲਿਸ ਨੇ ਜਦੋਂ ਖਟਕੜ ਕਲਾਂ ਦੇ ਵਿੱਚ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਾਲੇ ਪੰਡਾਲ ਦੇ ਵਿੱਚ ਕੰਮ ਕਰ ਰਹੇ
ਟੈਂਟ ਵਾਲੇ ਮਜ਼ਦੂਰਾਂ ਦੀ ਜਾਂਚ ਪੜਤਾਲ ਕੀਤੀ ਤਾਂ ਜਸਵਿੰਦਰ ਸਿੰਘ ਜਿਹੜਾ ਸੀ ਉਹ ਆਪਣਾ ਆਧਾਰ ਕਾਰਡ ਤੇ ਹੋਰ ਕੋਈ ਸ਼ਨਾਖਤੀ ਕਾਰਡ ਨਹੀਂ ਵਿਖਾ ਸਕਿਆ। ਪੁਲਿਸ ਨੇ ਕੀ ਕੀਤਾ ਜੀ, ਉਹਦਾ ਨਾਮ ਪਤਾ ਪੁੱਛ ਕੇ ਫਰੀਦਕੋਟ ਪ੍ਰਸ਼ਾਸਨ ਤੋਂ ਜਸਵਿੰਦਰ ਦੇ ਪਰਿਵਾਰ ਤੱਕ ਪਹੁੰਚ ਕੀਤੀ ਤਾਂ ਉਹਦੇ ਦੇ ਮਾਪੇ ਕਹਿੰਦੇ ਵੀ ਉਹਨਾਂ ਦਾ ਪੁੱਤ 7 ਸਾਲਾਂ ਤੋਂ ਗਵਾਚਿਆ ਆ। ਉਹਦੇ ਜਿਹੜੇ ਮਾਪੇ ਸੀ ਉਹਨਾਂ ਨੇ ਫਰੀਦਕੋਟ ਦੇ ਵਿਧਾਇਕ ਜਿਹੜੇ ਚੁਣੇ ਗਏ ਨੇ ਗੁਰਦਿੱਤ ਸਿੰਘ ਸੇਖੋਂ, ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਖਟਕੜ ਕਲਾਂ ਉਹ ਲੈ ਕੇ ਉਹਨਾਂ ਨੂੰ ਗਏ, ਜਿਨ੍ਹਾਂ ਨੇ ਆਪਣੇ ਲੜਕੇ ਨੂੰ ਉੱਥੇ ਪਛਾਣ ਲਿਆ। ਔਰ ਇਹ ਬੜਾ ਇੱਕ ਭਾਵਕ ਪਲ ਰਿਹਾ। ਉਹਦੀ ਮਾਂ ਤੇ ਉਹਦੀ ਭੈਣ ਉਹਨੂੰ ਲੈਣ ਦੇ ਵਾਸਤੇ ਉੱਥੋਂ ਗਈਆਂ। 10ਵੀਂ ਉਹ ਪਾਸ ਸੀਗਾ, ਘਰ ਦੀ ਹਾਲਤ ਸੁਧਾਰਨ ਦੇ ਵਾਸਤੇ ਸਰਕਾਰੀ ਨੌਕਰੀ ਕਰਨਾ ਚਾਹੁੰਦਾ ਸੀ, ਪਰ ਨੌਕਰੀ ਉਹਨੂੰ ਮਿਲੀ ਨਹੀਂ ਤੇ ਉਹ ਇਸ ਗੱਲ ਤੋਂ ਨਿਰਾਸ਼ ਹੋ ਗਿਆ ਵੀ ਮੈਂ ਆਪਣੇ ਘਰ ਦੀ ਕੋਈ ਮਦਦ ਨਹੀਂ ਕਰ ਸਕਦਾ। ਉਹ ਅੰਮ੍ਰਿਤਸਰ ਦੇ ਇੱਕ ਟੈਂਟ ਹਾਊਸ ਦੇ ਵਿੱਚ ਮਜ਼ਦੂਰ ਦੇ ਵਜੋਂ ਕੰਮ ਕਰਨ ਲੱਗ ਪਿਆ ਸੀ। ਉਹਦੇ ਮਾਪੇ ਇਸ ਗੱਲੋਂ ਖੁਸ਼ ਨੇ ਕਿ ਉਹਨਾਂ ਦਾ ਪੁੱਤ ਵਾਪਸ ਆ ਗਿਆ। ਇਹ ਨਿਰਾਸ਼ਾ ਕਿਸੇ ਇੱਕ ਜਸਵਿੰਦਰ ਸਿੰਘ ਦੀ ਨਹੀਂ ਗੀ, ਇਹ ਬਹੁਤ ਸਾਰੇ ਨੌਜਵਾਨਾਂ ਦੀ ਇੱਥੇ ਨਿਰਾਸ਼ਾ ਹੈ, ਜਿਹੜਾ ਕੰਮਕਾਰ ਨਾ ਹੋਣ ਕਰਕੇ। ਕਿਉਂਕਿ ਹਰੇਕ ਦੇ ਮਾਪੇ ਇਸ ਤਰ੍ਹਾਂ ਲੱਕੀ ਨਹੀਂ ਹੁੰਦੇ ਜਿਵੇਂ ਜਸਵਿੰਦਰ ਦੇ, ਕਿ ਇੰਨੇ ਸਾਲਾਂ ਤੋਂ ਬਾਅਦ ਉਹਨਾਂ ਨੇ ਤਾਂ ਆਸ ਹੀ ਲਾ ਦਿੱਤੀ ਸੀਗੀ ਕਿ ਉਹਨਾਂ ਦਾ ਪੁੱਤ ਕਦੀ ਮੁੜ ਕੇ ਵਾਪਸ ਵੀ ਆ ਸਕਦਾ, ਪਰ ਉਹ ਵਾਪਸ ਆ ਗਿਆ ਜੀ, ਔਰ ਮਿਲ ਗਿਆ, ਬਹਾਨੇ ਦੇ ਨਾਲ ਮਿਲ ਗਿਆ। ਪੁਲਿਸ ਨੇ ਵੈਰੀਫਿਕੇਸ਼ਨ ਦੇ ਵਾਸਤੇ ਲੱਭਿਆ, ਕਿਉਂਕਿ ਇਸ ਤਰ੍ਹਾਂ ਦਾ ਜਿਹੜੇ ਇਦਾਂ ਦੇ ਸਮਾਗਮ ਹੁੰਦੇ ਨੇ ਉੱਥੇ ਵੈਰੀਫਿਕੇਸ਼ਨ ਕਰਵਾ ਕੇ ਹੀ ਲੋਕਾਂ ਨੂੰ ਕੰਮ ਕਰਨ ਦਿੱਤਾ ਜਾਂਦਾ, ਤਾਂ ਕਿ ਕੋਈ ਉਸ ਤਰ੍ਹਾਂ ਦਾ ਅਨਸਰ ਨਾ ਵਿੱਚ ਵੜ ਜਾਵੇ ਜਿਹੜਾ ਕਿ ਉੱਥੇ ਕਿਸੇ ਕਿਸਮ ਦੀ ਕੋਈ ਗੜਬੜ ਕਰਦੇ। ਚਲੋ ਜੀ, ਇਸ ਬਹਾਨੇ ਹੀ ਉਹਨਾਂ ਦਾ ਪੁੱਤ ਉਹਨਾਂ ਨੂੰ ਵਾਪਸ ਮਿਲ ਗਿਆ, ਬਹੁਤ ਚੰਗੀ ਗੱਲ ਆ। ਤੇ ਅੱਗੇ ਕਾਂਗਰਸ ਦੀ ਜੇ ਗੱਲ ਕਰੀਏ, ਉਹਨਾਂ ਦਾ ਅੰਦਰੂਨੀ ਕਲੇਸ਼ ਵਧਣ ਦੇ ਹੋਰ ਆਸਾਰ ਆ। ਇੱਕ ਤਾਂ ਜੀ ਜਿਹੜੇ ਅਸਤੀਫੇ ਮੰਗੇ ਸੀਗੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ, ਉਹ ਆਉਣੇ ਸ਼ੁਰੂ ਹੋ ਗਏ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਅਸਤੀਫਾ ਦੇਤਾ, ਨਾਲ ਦੀ ਨਾਲ ਇਹ ਵੀ ਲਿਖ ਦਿੱਤਾ ਕਿ ਤੁਹਾਡੇ ਹੁਕਮਾਂ ਦੇ ਅਨੁਸਾਰ ਜਿਹੜਾ ਇਹ ਅਸਤੀਫਾ ਮੈਂ ਭੇਜ ਰਿਹਾ, ਵੀ ਆਪ ਨਹੀਂ ਦਿੱਤਾ, ਸੋਨੀਆ ਗਾਂਧੀ ਹੋਰਾਂ ਨੇ ਮੰਗਿਆ ਤੇ ਤਾਂ ਕਰਕੇ ਇਹ ਅਸਤੀਫਾ ਦਿੱਤਾ। ਇਹ ਅਸਤੀਫਾ ਐਕਸੈਪਟ ਹੋ ਜਾਣਾ, ਏਦਾਂ ਦੀ ਕੋਈ ਗੱਲ ਹੀ ਨਹੀਂ ਹੈਗੀ ਕਿ ਐਕਸੈਪਟ ਨਾ ਹੋਵੇ, ਕਿਉਂਕਿ ਸੋਨੀਆ ਗਾਂਧੀ ਨੇ ਆਪ ਮੰਗਿਆ। ਅੱਗੋਂ ਦਾ ਨਵਜੋਤ ਸਿੰਘ ਸਿੱਧੂ ਦੇ ਲੱਗਣ ਦੇ ਕੋਈ ਅਸਾਰ ਹਾਲ ਦੀ ਘੜੀ ਨਹੀਂ ਜਾਪਦੇ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਵਿੱਚ ਇੱਕ ਵੱਡੀ ਭੂਮਿਕਾ ਅਦਾ ਕੀਤੀ ਹੈ। ਨਵਜੋਤ ਸਿੰਘ ਸਿੱਧੂ ਹੁਣ ਕਿਹੜੀ ਪਾਰਟੀ ਦੇ ਵਿੱਚ ਜਾਊਗਾ, ਕੁਝ ਨਹੀਂ ਜਿਹੜਾ ਉਹ ਕਲੀਅਰ ਹੈਗਾ। ਇਸ ਕਰਕੇ ਕਲੀਅਰ ਨਹੀਂ ਕਿ ਭਾਰਤੀ ਜਨਤਾ ਪਾਰਟੀ ਉਹ ਛੱਡ ਕੇ ਆਇਆ ਸੀ, ਬੜਬੋਲੇਪਨ ਦੀ ਵਜ੍ਹਾ ਕਰਕੇ ਭਾਰਤੀ ਜਨਤਾ ਪਾਰਟੀ ਨੇ ਉਹਨੂੰ ਲਾਂਭੇ ਕਰ ਦਿੱਤਾ ਸੀ। ਫਿਰ ਉਹਨਾਂ ਆਪਣੀ ਪਾਰਟੀ ਬਣਾ ਲਈ, ਫਿਰ ਜਿਹੜੇ ਬੈਂਸ ਭਰਾਵਾਂ ਦੇ ਨਾਲ ਰਲ ਕੇ ਫਿਰ ਉਹ ਕਾਂਗਰਸ ਦੇ ਵਿੱਚ ਚਲੇ ਗਏ। ਕਾਂਗਰਸ ਦੇ ਵਿੱਚ ਜਾ ਕੇ 19 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਦੋਂ ਮੰਤਰੀ ਵੀ ਸੀ, ਇੱਥੇ ਆ ਕੇ ਇੰਨਾ ਕੁਝ ਬੋਲ ਦਿੱਤਾ ਕਿ ਉਹਨਾਂ ਨੂੰ ਉਹਨਾਂ ਦਾ ਜਿਹੜਾ ਸੀਗਾ ਮੰਤਰਾਲਾ ਉਹਦੇ ਤੋਂ ਲਾਂਭੇ ਕਰ ਦਿੱਤਾ ਗਿਆ। ਤੇ ਫਿਰ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਆ। ਚਰਨਜੀਤ ਚੰਨੀ ਬਣ ਗਿਆ, ਉਹਨਾਂ ਨੂੰ ਉਹ ਵੀ ਪਸੰਦ ਨਾ ਆਇਆ, ਨਾ ਉਹਨਾਂ ਨੂੰ ਏਜੀ ਪਸੰਦ ਆਉਂਦਾ ਸੀ, ਨਾ ਉਹਨਾਂ ਨੂੰ ਡੀਜੀਪੀ ਪਸੰਦ ਆਉਂਦਾ ਸੀ। ਕੋਈ ਚੀਜ਼ ਪਸੰਦ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਹੀਂ ਸੀ। ਉਹ ਸ਼ਾਇਦ ਇਹ ਸੋਚਦੇ ਸਨ ਕਿ ਮੁੱਖ ਮੰਤਰੀ ਵੀ ਉਹਨਾਂ ਹੀ ਬਣਨਾ, ਵਿਰੋਧੀ ਧਿਰ ਦਾ ਨੇਤਾ ਵੀ ਉਹਨਾਂ ਨੇ ਬਣਨਾ, ਡੀਜੀਪੀ ਵੀ ਉਹਨਾਂ ਨੇ ਹੀ ਲੱਗਣਾ, ਏਜੀ ਵੀ ਉਹਨਾਂ ਨੇ ਹੀ ਲੱਗਣਾ। ਸਾਰਾ ਕੁਝ ਆਪ ਕਰਨ ਦੇ ਯਤਨਾਂ ਦੇ ਵਿੱਚ ਉਹ ਕਿਸੇ ਪਾਸੇ ਜੋਗੇ ਨਹੀਂ ਰਹਿ ਗਏ। ਜੇ ਆਪਾਂ ਕਾਂਗਰਸ ਦੀ ਉੱਪਰਲੀ ਗੱਲ ਕਰੀਏ ਤਾਂ G23 ਆਗੂ ਜਿਹੜੇ ਨੇ ਉਹਨਾਂ ਦੀ ਗਿਣਤੀ ਹੋਰ ਵੱਧ ਗਈ। ਰਾਤ ਇਹਨਾਂ ਨੇ ਮੀਟਿੰਗ ਕੀਤੀ ਗੁਲਾਮ ਨਬੀ ਆਜ਼ਾਦ ਦੇ ਘਰੇ। ਪਹਿਲਾਂ ਇਹ ਮੀਟਿੰਗ ਕਪਿਲ ਸਿੱਬਲ ਦੇ ਘਰ ਹੋਣੀ ਸੀ, ਪਰ ਲਾਸਟ ਮਿੰਟ ਦੇ ਉੱਤੇ ਮੀਟਿੰਗ ਦਾ ਪਲੇਸ ਬਦਲ ਦਿੱਤਾ ਗਿਆ ਔਰ ਇਹ ਮੀਟਿੰਗ ਗਾਂਧੀ ਪਰਿਵਾਰ ਦੇ ਅਗੇਂਸਟ ਹੋਈ ਹੈ। ਇਹਦੇ ਵਿੱਚ ਜਿਹੜੀ ਪ੍ਰਨੀਤ ਕੌਰ ਵੀ ਤੋਂ ਸ਼ਾਮਲ ਹੋਏ ਪੰਜਾਬ ਤੋਂ, ਔਰ ਇਹਦੇ ਵਿੱਚ ਮਨੀਸ਼ ਤਿਵਾੜੀ ਵੀ ਸ਼ਾਮਲ ਹੋਏ, ਆਨੰਦ ਸ਼ਰਮਾ, ਕਪਿਲ ਸਿੱਬਲ, ਸ਼ਸ਼ੀ ਥਰੂਰ, ਸੰਦੀਪ ਦੀਕਸ਼ਤ। ਇਹਨਾਂ ਦੇ ਵਿੱਚ ਬਹੁਤੇ ਉਹ ਨੇ ਜਿਹੜੇ ਪਹਿਲਾਂ ਇਸ G23 ਦੇ ਨਾਲ ਨਹੀਂ ਸਨ। ਇਹ ਉਹੀ ਗਰੁੱਪ ਹੈ ਜਿਨ੍ਹਾਂ ਨੇ ਇੱਕ ਚਿੱਠੀ ਲਿਖੀ ਸੀ ਸੋਨੀਆ ਗਾਂਧੀ ਹੋਰਾਂ ਨੂੰ। ਇਹਨਾਂ ਨੇ ਇਹ ਗੱਲ ਕਹੀ ਕਿ ਇਹ ਸਮਾਂ ਹੈ ਜਦੋਂ ਗਾਂਧੀ ਪਰਿਵਾਰ ਤੋਂ ਲਾਂਭੇ ਹੋ ਕੇ ਸੋਚਿਆ ਜਾਵੇ।
ਤੇ ਨਵੇਂ ਲੀਡਰਸ਼ਿਪ ਮਾਡਲ ਦੀ ਲੋੜ ਆ। ਇਹਨੇ ਗਾਂਧੀ ਪਰਿਵਾਰ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਕਰ ਦਿੱਤਾ ਜੀ। ਉਹ ਹੋਣਾ ਹੀ ਸੀਗਾ, ਕਿਉਂਕਿ ਦੇਖਿਆ ਜਾਵੇ ਤਾਂ ਗਾਂਧੀ ਪਰਿਵਾਰ ਨੇ ਜਿਹੜੀ ਆ ਉਹ ਕਾਂਗਰਸ ਨੂੰ ਮੌਜੂਦਾ ਸਮੇਂ ਦੇ ਵਿੱਚ ਲਿਆਤਾ। ਸੋਨੀਆ ਗਾਂਧੀ ਉਮਰ ਦੀ ਵਜ੍ਹਾ ਕਰਕੇ ਸਰਗਰਮ ਨਹੀਂ ਰਹੇ। ਰਾਹੁਲ ਗਾਂਧੀ ਦੀ ਜਿਹੜੀ ਸਰਗਰਮੀ ਆ, ਇਹ ਨਹੀਂ ਪਤਾ ਲੱਗਦਾ ਉਹਨੂੰ ਕਿ ਉਹਨੇ ਸਰਗਰਮੀ ਕਰਨੀ ਕਿੱਥੇ ਆ, ਕਿੱਥੋਂ ਸ਼ੁਰੂ ਕਰਨੀ ਹੈ, ਕਿੱਥੇ ਖਤਮ ਕਰਨੀ ਹੈ। ਕਿਸੇ ਟਾਈਮ ਉਹ ਬਹੁਤ ਵਧੀਆ ਬੋਲ ਜਾਂਦਾ, ਕਿਸੇ ਟਾਈਮ ਉਹਦੇ ਕੋਲ ਕੁਝ ਵੀ ਨਹੀਂ ਹੁੰਦਾ ਬੋਲਣ ਨੂੰ। ਪ੍ਰਿयंका ਗਾਂਧੀ ਵਾਡਰਾ ਦੇ ਬਾਰੇ ਦੇ ਵਿੱਚ ਕਿਹਾ ਜਾ ਰਿਹਾ ਸੀਗਾ ਕਿ ਉਹ ਅਗਵਾਈ ਕਰ ਸਕਦੀ ਹੈ। ਉਹਨੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਵਾਹ ਲਾ ਲਈ, ਪਰ ਚੱਲੀ ਭੋਰਾ ਵੀ ਨਹੀਂ ਜਿਹੜੀ। ਤੋ ਇਸ ਕਰਕੇ ਉਧਰੋਂ ਵੀ ਜਿਹੜਾ ਜੀ ਉਹ ਲਗਭਗ ਪਾਸੇ ਹੀ ਹੈ। ਇਹ ਮੌਕੇ ਗਰੁੱਪ ਦੀ ਜਿਹੜੀ ਭਵਿੱਖੀ ਰਣਨੀਤੀ ਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੀ ਹਾਰ ਦੇ ਬਾਰੇ ਦੇ ਵਿੱਚ ਚਰਚਾ ਕੀਤੀ ਗਈ। ਇਹ ਵੀ ਜਿਹੜਾ ਉਹ ਕਿਹਾ ਗਿਆ ਕਿ ਪਾਰਟੀ ਜਿਹੜੀ ਆ ਮਜ਼ਬੂਤ ਕਰਨ ਦੇ ਬਾਰੇ ਰੱਖੇ ਆਪਣੇ ਪੱਖ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ, ਔਰ ਮੈਂਬਰ ਮਹਿਸੂਸ ਕਰਦੇ ਆ ਕਿ ਪਾਰਟੀ ਦੇ ਵਿੱਚ ਉੱਪਰਲੇ ਪੱਧਰ ਤੱਕ ਸੁਧਾਰਾਂ ਦੀ ਲੋੜ ਹੈ। ਇਹ ਗਰੁੱਪ ਉਹ ਆ ਜਿਹੜਾ ਕਿ ਕਾਂਗਰਸ ਲੀਡਰਸ਼ਿਪ ਦੀ ਆਲੋਚਨਾ ਲਗਾਤਾਰ ਕਰਦਾ ਰਿਹਾ। ਜਿਹੜੇ ਉਧਰ ਸੋਨੀਆ ਗਾਂਧੀ ਨੇ ਵੀ ਜਿਹੜਾ ਕੁਝ ਸਰਗਰਮੀ ਦਿਖਾਈ ਆ, ਲਗਾਤਾਰ ਔਰ ਪੁੱਛਗਿੱਛ ਕਰ ਰਹੀ ਆ, ਔਰ ਇਹ ਵੀ ਕਿਹਾ ਜਾ ਰਿਹਾ ਕਿ ਹਰੀਸ਼ ਚੌਧਰੀ ਹਰਾ ਕੇ ਕਾਂਗਰਸ ਨੂੰ ਤੇ ਚਲੇ ਗਏ ਵਾਪਸ ਰਾਜਸਥਾਨ। ਦੁਕਾਨ ਖੋਲੀ ਸੀ ਇੱਥੇ ਆ ਕੇ ਉਹਨਾਂ ਨੇ ਪੈਸੇ ਇਕੱਠੇ ਕਰਨ ਦੀ। ਤੇ ਸੋਨੀਆ ਗਾਂਧੀ ਹੋਰਾਂ ਨੇ ਹੁਣ ਜਿਹੜੇ ਮਾਝੇ ਦੇ ਆਗੂ ਨੇ ਉਹਨਾਂ ਤੋਂ ਕੱਲ ਫੀਡਬੈਕ ਲਈ ਹੈ। ਇਹਨਾਂ ਆਗੂਆਂ ਨੇ ਵੀ ਇਹ ਗੱਲ ਕਹੀ ਹੈ ਕਿ ਹਾਈ ਕਮਾਂਡ ਦਾ ਡੰਡਾ ਹੀ ਕੋਈ ਨਹੀਂ ਰਿਹਾ। ਪਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਚੋਣ ਪ੍ਰਚਾਰ ਕਰਦੀ ਰਹੀ ਤੇ ਹਾਈ ਕਮਾਂਡ ਨੇ ਉਹਨੂੰ ਨੋਟਿਸ ਤੱਕ ਜਾਰੀ ਨਾ ਕੀਤਾ। ਇਹ ਵੀ ਇਹਨਾਂ ਨੇ ਆਖਿਆ ਕਿ ਜਿਹੜਾ ਵਿਰੋਧੀ ਧਿਰ ਦਾ ਨੇਤਾ ਤੇ ਕਾਂਗਰਸ ਦਾ ਪ੍ਰਧਾਨ ਜਿਹੜਾ ਉਹ ਕਿਸੇ ਹੁਣ ਟਕਸਾਲੀ ਕਾਂਗਰਸੀ ਆਗੂ ਨੂੰ ਬਣਾਇਆ ਜਾਵੇ। ਕਿਹਨੂੰ ਬਣਾਇਆ ਜਾਂਦਾ ਇਹ ਸਮਾਂ ਦੱਸੂਗਾ। ਇੰਨਾ ਜ਼ਰੂਰ ਹੈ ਕਿ ਕਾਂਗਰਸ ਦੇ ਵਾਸਤੇ ਮੁਸ਼ਕਲਾਂ ਬਹੁਤ ਵੱਡੀਆਂ ਖੜੀਆਂ ਹੋ ਗਈਆਂ। ਬਿਲਕੁਲ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਹੈਗੇ ਆ, ਇੱਕ ਰੈਂਕ ਇੱਕ ਪੈਨਸ਼ਨ ਵਾਲਾ ਰੌਲਾ ਕਾਫੀ ਟਾਈਮ ਤੋਂ ਪੈ ਰਿਹਾ ਸੀਗਾ। ਇਸ ਦੇ ਕੇਂਦਰੀ ਫੈਸਲੇ ਤੇ ਸੁਪਰੀਮ ਕੋਰਟ ਦੀ ਮੋਹਰ। ਬੜੇ ਸਾਰੇ ਲੋਕ ਨਾ ਜੀ ਜਿਹੜੇ ਰਿਟਾਇਰਡ ਹੋਏ ਨੇ ਉਹ ਵਿਦੇਸ਼ਾਂ ਦੇ ਵਿੱਚ ਵਸਦੇ ਆ, ਔਰ ਅਕਸਰ ਆਪਣੇ ਜਦੋਂ ਕਾਲਿੰਗ ਸ਼ੋਅ ਹੁੰਦਾ ਉਹਦੇ ਵਿੱਚ ਵੀ ਕਈ ਵਾਰੀ ਉਹ ਸਵਾਲ ਪੁੱਛਦੇ ਆ ਜਾਂ ਉਂਝ ਮੈਸੇਜ ਕਰਦੇ ਆ, ਵਨ ਰੈਂਕ ਵਨ ਪੈਨਸ਼ਨ ਦਾ ਕੀ ਬਣਿਆ। ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਜੀ ਵਨ ਰੈਂਕ ਵਨ ਪੈਨਸ਼ਨ ਦੇ ਮਾਮਲੇ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਨੂੰ ਬਹਾਲ ਰੱਖਿਆ। ਇਹ ਕਿਹਾ ਕਿ ਇਹਦੇ ਵਿੱਚ ਕੋਈ ਸੰਵਿਧਾਨਕ ਖਾਮੀ ਨਹੀਂ ਹੈਗੀ ਤੇ ਨਾ ਇਹ ਪੱਖਪਾਤੀ ਹੈ। ਬੈਂਕ ਨੇ ਹੁਕਮ ਇਹ ਦਿੱਤੇ ਆ ਕਿ ਵਨ ਰੈਂਕ ਵਨ ਪੈਨਸ਼ਨ 1 ਜੁਲਾਈ 2019 ਤੋਂ ਮੁੜ ਕੇ ਨਿਰਧਾਰਿਤ ਕੀਤਾ ਜਾਵੇ। ਪੈਨਸ਼ਨਰਾਂ ਨੂੰ ਬਕਾਏ ਜਿਹੜੇ ਨੇ ਉਹ 3 ਮਹੀਨਿਆਂ ਦੇ ਵਿੱਚ ਦੇਣੇ ਚਾਹੀਦੇ ਆ। ਸੁਪਰੀਮ ਕੋਰਟ ਨੇ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਦੀ ਪਟੀਸ਼ਨ ਦਾ ਵੀ ਨਿਬੇੜਾ ਕਰਤਾ, ਜਿਹਦੇ ਵਿੱਚ ਭਗਤ ਸਿੰਘ ਕੋਸ਼ਿਆਰੀ ਕਮੇਟੀ ਦੀ ਸਿਫਾਰਿਸ਼ ਤੇ 5 ਸਾਲਾਂ ਦੇ ਵਿੱਚ ਇੱਕ ਵਾਰ ਮੌਜੂਦਾ ਨੀਤੀ ਦੀ ਸਮੀਖਿਆ ਦੀ ਬਜਾਏ ਸਾਲਾਨਾ ਸੋਧ ਦੇ ਨਾਲ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦੀ ਰਿਕੁਐਸਟ ਕੀਤੀ ਗਈ ਸੀਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਦਾਂ ਦਾ ਕੋਈ ਕਾਨੂੰਨੀ ਹੁਕਮ ਨਹੀਂ ਹੈ ਕਿ ਇੱਕ ਬਰਾਬਰ ਦੇ ਰੈਂਕ ਵਾਲੇ ਪੈਨਸ਼ਨਰਾਂ ਨੂੰ ਇੱਕੋ ਜਿੰਨੀ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਆ, ਕਿਉਂਕਿ ਉਹ ਇੱਕੋ ਵਰਗ ਦੇ ਵਿੱਚ ਨਹੀਂ ਆਉਂਦੇ। ਔਰ ਇਸ ਮਾਮਲੇ ਦੇ ਵਿੱਚ 4 ਦਿਨਾਂ ਤੱਕ ਬਹੁਤ ਲੰਬੀ ਸੁਣਵਾਈ ਜਿਹੜੀ ਸੀ ਉਹ ਚੱਲੀ। ਇਸ ਸੁਣਵਾਈ ਤੋਂ ਬਾਅਦ ਇਹ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਉਹ ਬਿਲਕੁਲ ਦਰੁਸਤ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਜਦੋਂ ਤੁਸੀਂ ਕੇਂਦਰ ਜਿਹੜਾ 5 ਸਾਲਾਂ ਦੇ ਵਿੱਚ ਸੋਧ ਕਰਦਾ ਤੇ 5 ਸਾਲਾਂ ਦੇ ਬਕਾਏ ਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ। ਜੇ ਮਿਆਦ ਨੂੰ 5 ਸਾਲ ਤੋਂ ਘੱਟ ਕਰ ਦਿੱਤਾ ਜਾਵੇ ਤਾਂ ਸਾਬਕਾ ਫੌਜੀਆਂ ਦੀਆਂ ਮੁਸ਼ਕਲਾਂ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ। ਕੇਂਦਰ ਨੇ ਇਹ ਕਿਹਾ ਕਿ ਜਦੋਂ 5 ਸਾਲਾਂ ਤੋਂ ਬਾਅਦ ਸੋਧ ਕੀਤੀ ਜਾਂਦੀ ਹੈ ਤਾਂ ਸਭ ਤੋਂ ਵੱਧ ਆਖਰੀ ਤਨਖਾਹ, ਜਿਹਦੇ ਵਿੱਚ ਸਾਰੇ ਕਾਰਨਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਸੀਗਾ, ਉਹਦੇ ਲਈ ਵਿਚਕਾਰਲਾ ਰਾਹ ਦਿੱਤਾ ਜਾ ਰਿਹਾ। ਸਰਕਾਰ ਨੇ ਕਿਹਾ ਕਿ ਜਦੋਂ ਉਹਨਾਂ ਨੀਤੀ ਬਣਾਈ ਸੀ ਤਾਂ ਉਹ ਨਹੀਂ ਚਾਹੁੰਦੇ ਸੀਗੇ ਕਿ ਆਜ਼ਾਦੀ ਤੋਂ ਬਾਅਦ ਕੋਈ ਵੀ ਪਿੱਛੇ ਰਹਿ ਜਾਵੇ, ਔਰ ਉਹਨੇ ਕਿਹਾ ਕਿ ਅਸੀਂ 60 ਤੋਂ 70 ਸਾਲਾਂ ਨੂੰ ਸ਼ਾਮਲ ਕੀਤਾ ਤੇ ਹੁਣ ਅਦਾਲਤ ਦੇ ਨਿਰਦੇਸ਼ ਰਾਹੀਂ ਇਹਦੇ ਵਿੱਚ ਸੋਧ ਦਾ ਮਕਸਦ ਸਾਨੂੰ ਪਤਾ ਨਹੀਂ ਹੈ। ਔਰ ਵਿੱਤ ਤੇ ਅਰਥ ਸ਼ਾਸਤਰ ਦੇ ਨਾਲ ਬਾਕੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਸੋਚ ਵਿਚਾਰ ਕੇ ਇਹ ਤੈਅ ਕੀਤਾ ਜਾਊਗਾ। ਜਸਟਿਸ ਚੰਦਰਚੂੜ ਇਹਨਾਂ ਦੇ ਬੈਂਚ ਦੇ ਵੱਲੋਂ 64
ਪੰਨਿਆਂ ਦਾ ਫੈਸਲਾ ਲਿਖਿਆ ਹੈ। ਉਹਨਾਂ ਨੇ ਅਮਰੀਕਨ ਦਾਰਸ਼ਨਿਕ ਲੋਨ ਫੁਲਰ ਦੇ ਬਿਆਨ ਦਾ ਹਵਾਲਾ ਦਿੰਦਿਆਂ ਇਹ ਗੱਲ ਕਹੀ ਹੈ ਕਿ ਜਦੋਂ ਕਿਸੇ ਮਸਲੇ ਤੇ ਵੱਖ-ਵੱਖ ਰਾਏ ਪ੍ਰਗਟਾਈ ਜਾਂਦੀ ਹੈ ਤਾਂ ਗੁੰਝਲਦਾਰ ਮਾਮਲਿਆਂ ਦੇ ਨਿਬੇੜੇ ਲਈ ਸਾਰੇ ਅਦਾਲਤ ਤੋਂ ਆਸ ਰੱਖਦੇ ਆ, ਜਦੋਂ ਕਿ ਸਰਕਾਰਾਂ ਜਾਂ ਹੋਰ ਧਿਰਾਂ ਨੂੰ ਇਹਨਾਂ ਦਾ ਫੈਸਲਾ ਖੁਦ ਕਰਨਾ ਚਾਹੀਦਾ ਹੈ। ਇਹ ਬੜੀ ਵੱਡੀ ਗੱਲ ਹੈ ਜਿਹੜੀ ਚੰਦਰਚੂੜ ਹੋਰਾਂ ਨੇ ਇਸ ਮਾਮਲੇ ਦੇ ਵਿੱਚ ਲਿਖੀ ਹੈ ਕਿ ਹਰ ਗੱਲ ਦੇ ਵਾਸਤੇ ਤੁਸੀਂ ਅਦਾਲਤ ਦੇ ਵੱਲ ਨੂੰ ਨਾ ਭੱਜੋ, ਸਰਕਾਰਾਂ ਤੋਂ ਇਹ ਫੈਸਲੇ ਕਰਵਾਓ। ਪਰ ਪ੍ਰੋਬਲਮ ਜਿਹੜੀ ਇਹ ਆ ਜਾਂਦੀ ਹੈ ਕਿ ਸਰਕਾਰਾਂ ਸੁਣਦੀਆਂ ਕੱਖ ਨਹੀਂ, ਸਰਕਾਰਾਂ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀਆਂ ਨੇ ਤੇ ਫਿਰ ਲੋਕ ਅਦਾਲਤਾਂ ਦੇ ਉੱਤੇ ਹੀ ਵੱਡੀ ਆਸ ਰੱਖਦੇ। ਬਿਲਕੁਲ ਜੀ ਬਿਲਕੁਲ, ਉੱਥੋਂ ਹੀ ਜੇ ਮਿਲ ਜਾ ਕੁਛ ਤਾਂ ਮਿਲ ਜਾ। ਤਾਂ ਅੱਗੇ ਗੱਲ ਕਰਦੇ ਹੈਗੇ ਆ ਅਕਾਲੀ ਦਲ ਬਾਦਲ ਲਈ ਮਾੜੇ ਦਿਨ, ਦਿੱਲੀ ਆਗੂਆਂ ਦੀ ਵੀ ਬਗਾਵਤ ਸ਼ੁਰੂ ਹੋਈ। ਦੇਖੋ ਸਿਆਣੇ ਕਹਿੰਦੇ ਜਦੋਂ ਮਾੜਾ ਸਮਾਂ ਹੁੰਦਾ ਫਿਰ ਊਠ ਤੇ ਬੈਠਿਆਂ ਨੂੰ ਵੀ ਕੁੱਤਾ ਵੱਢ ਜਾਂਦਾ ਜੀ ਤੇ ਕੁਝ ਇਹੋ ਜਿਹੇ ਹਾਲਾਤ ਦੇ ਵਿੱਚੋਂ ਅਕਾਲੀ ਦਲ ਬਾਦਲ ਲੰਘ ਰਿਹਾ, ਜਿਹੜੀ ਉਹ ਗੱਲ ਕਰਵਾਉਂਦਾ ਉਹ ਉਹਦੇ ਉਲਟ ਚਲੇ ਜਾਂਦੀ ਹੈ। ਉਹਨਾਂ ਗਿਆਨੀ ਹਰਪ੍ਰੀਤ ਸਿੰਘ PhD ਹੋਰਾਂ ਤੋਂ ਵੀ ਬਿਆਨ ਜਾਰੀ ਕਰਵਾਇਆ, ਸੋ ਉਹਨਾਂ ਦੇ ਵੱਲੋਂ ਦਿੱਤੇ ਹੋਏ ਬਿਆਨ ਦਾ ਉਲਟ ਪੈ ਗਿਆ ਜੀ। ਔਰ ਉਹ ਇੰਨਾ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ PhD ਕੀ ਅਕਾਲ ਤਖਤ ਦੇ ਜਥੇਦਾਰ ਆ ਜਾਂ ਬਾਦਲ ਪਰਿਵਾਰ ਦੇ ਜਥੇਦਾਰ ਨੇ, ਉਹਨਾਂ ਨੂੰ ਇੰਨਾ ਦੁੱਖ ਕਿਉਂ ਹੋਇਆ ਕਿ ਉਹ ਹਾਰਨ ਦਾ। ਉਹ ਸਿੱਧਮ ਸਿੱਧਾ ਬਿਆਨ ਦਵਾਇਆ ਗਿਆ ਲੋਕਾਂ ਦੇ ਵਿੱਚ ਇਹ ਗੱਲ ਪਹੁੰਚਾਉਣ ਦੇ ਵਾਸਤੇ ਕਿ ਜੇ ਬਾਦਲ ਪਰਿਵਾਰ ਸੱਤਾ ਦੇ ਵਿੱਚ ਨਹੀਂ ਰਹਿੰਦਾ ਤਾਂ ਪੰਥ ਨੂੰ ਬਹੁਤ ਨੁਕਸਾਨ ਹੋਊਗਾ। ਪੰਥ ਨੂੰ ਜਿੰਨਾ ਨੁਕਸਾਨ ਇਹਨਾਂ ਦੇ ਸੱਤਾ ਦੇ ਵਿੱਚ ਰਹਿਣ ਕਰਕੇ ਹੋਇਆ ਉਹ ਸ਼ਾਇਦ PhD ਸਾਹਿਬ ਨੂੰ ਪਤਾ ਨਹੀਂ ਗਾ ਜੀ, ਤਾਂ ਕਰਕੇ ਉਹ ਦੇ ਰਹੇ ਨੇ, ਜਾਂ ਉਹ ਲਿਖ ਕੇ ਬਿਆਨ ਦੇ ਦਿੱਤਾ ਗਿਆ ਤੇ ਉਹਨਾਂ ਅੱਗੇ ਪੜ੍ਹ ਦਿੱਤਾ। ਹੁਣ ਨਵੀਂ ਮੁਸ਼ਕਲ ਜਿਹੜੀ ਆ ਉਹ ਖੜੀ ਹੋ ਗਈ ਅਕਾਲੀ ਦਲ ਬਾਦਲ ਦੇ ਵਾਸਤੇ। ਦਿੱਲੀ ਦੇ ਅਕਾਲੀ ਆਗੂਆਂ ਨੇ ਬਗਾਵਤ ਕਰਤੀ ਹੈ ਤੇ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਵੱਲੋਂ ਵੱਖਰੀ ਜਥੇਬੰਦੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਮੀਟਿੰਗ ਕਰਕੇ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਚੋਂ ਕੱਢਣ ਦਾ ਐਲਾਨ ਕਰਨ ਸਣੇ ਦਿੱਲੀ ਦਾ ਜਥੇਬੰਦਕ ਢਾਂਚਾ ਭੰਗ ਕਰਕੇ ਅਵਤਾਰ ਸਿੰਘ ਹਿੱਤ ਦੀ ਅਗਵਾਈ ਦੇ ਵਿੱਚ ਕਮੇਟੀ ਬਣਾਤੀ ਹੈ। ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਿੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਚੀਮਾ, ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਿੱਖ ਕੌਮ ਦੇ ਖਿਲਾਫ ਨੇ। ਇੱਕ ਤਾਂ ਹਰ ਚੀਜ਼ ਜਿਹੜੀ ਹੈ ਨਾ ਲਿਆ ਕੇ ਸਿੱਖ ਕੌਮ ਦੇ ਉੱਤੇ ਫਿੱਟ ਕਰ ਦਿੱਤੀ ਜਾਂਦੀ ਹੈ, ਔਰ ਇਹ ਆਗੂ ਇਹ ਕਹਿੰਦੇ ਆ ਕਿ ਇਹਨਾਂ ਗਤੀਵਿਧੀਆਂ ਨੂੰ ਅਨੁਸ਼ਾਸਨਹੀਨਤਾ ਮੰਨਦਿਆਂ ਹਰਮੀਤ ਸਿੰਘ ਕਾਲਕਾ ਤੇ ਬਾਕੀਆਂ ਨੂੰ ਪਾਰਟੀ ਚੋਂ ਕੱਢਤਾ। ਔਰ ਉਹ ਵੀ ਕਹਿੰਦੇ ਆ ਕਿ ਦਿੱਲੀ ਦੀ ਸਿੱਖ ਸੰਗਤ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਦਿੱਲੀ ਦੇ ਜਥੇਬੰਦਕ ਢਾਂਚੇ ਦਾ ਫਿਰ ਤੋਂ ਗਠਨ ਕੀਤਾ ਜਾਊਗਾ। ਚੰਦੂ ਮਾਜਰਾ ਨੇ ਕਿਹਾ ਕਿ ਹਰਮੀਤ ਸਿੰਘ ਕਾਲਗਾ ਜਾਂ ਉਹਨਾਂ ਦੇ ਵੱਲੋਂ ਇਹ ਕਹਿਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂਗਾ ਕਿ ਅਕਾਲੀ ਦਲ ਬਾਦਲ ਦੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਾਂ ਕੰਮਾਂ ਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ। ਉਹਨਾਂ ਇਹ ਕਿਹਾ ਕਿ ਕਾਲਕਾ ਵੀ ਕੁਝ ਮਹੀਨੇ ਪਹਿਲਾਂ ਅਕਾਲੀ ਦਲ ਬਾਦਲ ਦੀ ਟਿਕਟ ਤੇ ਚੋਣ ਜਿੱਤੇ ਸੀਗੇ ਤੇ ਅੱਜ ਉਹ ਕੁਝ ਗਲਤ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਪੰਥ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ। ਬਸ ਇਹੀ ਨਾ ਜੀ ਸੁਣਦਿਆਂ ਨੂੰ ਇੰਨੇ ਸਾਲ ਹੋ ਗਏ, ਕਿਉਂਕਿ ਜਦੋਂ ਗੁਰਚਰਨ ਸਿੰਘ ਤੋੜਾ ਹੋਰਾਂ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਤੁਸੀਂ ਬਿਜ਼ੀ ਬਹੁਤ ਰਹਿੰਦੇ ਹੋ, ਜਦੋਂ ਬਣੇ ਨੇ 97 ਦੇ ਵਿੱਚ ਕਿ ਏਦਾਂ ਕਰੋ ਜਿਹੜੀ ਪ੍ਰਧਾਨਗੀ ਆ ਉਹ ਛੱਡ ਦਿਓ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਹਾ ਕਿਸੇ ਹੋਰ ਨੂੰ ਲਾ ਦਿਓ। ਭਾਈ ਇਸੇ ਗੱਲ ਨੂੰ ਲੈ ਕੇ ਪੰਥ ਵਿਰੋਧੀ ਜਿਹੜਾ ਜੀ ਉਹ ਕਹਿ ਦਿੱਤਾ ਗਿਆ ਕਿ ਤਾਂ ਪੰਥ ਵਿਰੋਧੀ ਬਿਆਨ ਹੈ। ਹੁਣ ਪੰਥ ਕੌਣ ਹੈ, ਇਹ ਸਭ ਤੋਂ ਵੱਡਾ ਸਵਾਲ ਹੈ। ਪੰਥ ਆਮ ਸਾਰੇ ਸਿੱਖਾਂ ਨੂੰ ਰਲਾ ਕੇ ਹੁੰਦਾ ਜਾਂ ਇਹਨਾਂ ਦੇ ਪਰਿਵਾਰ ਦੇ ਨੇੜੇ ਰਹੇ ਆਗੂ ਜਾਂ ਜਿਹੜੇ ਇਹਨਾਂ ਦੀ ਚਾਪਲੂਸੀ ਕਰਦੇ ਆ ਉਹ ਪੰਥ ਹੈ। ਸ਼ਾਇਦ ਕਿਤੇ ਨਾ ਕਿਤੇ ਇੰਨਾ ਕੁ ਜਿਹੜਾ ਜੀ ਇਹਨਾਂ ਦਾ ਗਲਬਾ ਪੈ ਗਿਆ ਹਰੇਕ ਚੀਜ਼ ਦੇ ਉੱਤੇ ਕਿ ਇਹਨਾਂ ਨੂੰ ਇਹ ਚਫੇਰੇ ਇਹੀ ਦਿਸਣ ਲੱਗ ਗਿਆ ਕਿ ਜਿਹੜਾ ਸਾਡੀ ਚਾਪਲੂਸੀ ਕਰੇ ਉਹ ਪੰਥ ਹੈ, ਨਹੀਂ ਤਾਂ ਪੰਥ ਜਿਹੜਾ ਜੀ ਉਹਦੇ ਖਿਲਾਫ ਜਾਂ ਉਹ ਦਵਾ ਦਿਓ ਕਿ ਇਹ ਤਾਂ ਪੰਥ ਵਿਰੋਧੀ ਤਾਕਤਾਂ ਨੇ। ਜਿਹੜਾ ਵੀ ਵਿਅਕਤੀ ਸਵਾਲ ਉਠਾਊਗਾ ਉਹ ਪੰਥ ਵਿਰੋਧੀ ਹੋ ਜਾਂਦਾ ਇਹਨਾਂ ਦੇ ਵਾਸਤੇ। ਸੋ ਅੱਜ ਇਹ ਕਿਹਾ ਜਾ ਰਿਹਾ ਕਿ ਭਾਜਪਾ 'ਚ ਗਏ ਅਕਾਲੀ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇੱਕ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ ਦਾ ਵਿੰਗ ਬਣਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਹੁਣ ਦੋਸ਼ ਲਾਇਆ ਜਾ ਰਿਹਾ। ਔਰ ਦੇਖੋ ਇਹ ਕਰਵਾ ਦੇਣਾ ਇਹਨਾਂ ਨੇ ਕਿਹਨੇ
ਜਿਹੜਾ ਜੀ ਉਹਨਾਂ ਨੂੰ ਮੌਕਾ ਦਿੱਤਾ, ਪਹਿਲਾਂ ਕੌਣ ਲੈ ਕੇ ਆਇਆ ਉਹਨਾਂ ਨੂੰ ਇੱਥੋਂ ਤੱਕ? ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੇ ਸਮੇਂ ਦੇ ਦੌਰਾਨ ਆਮ ਚੋਣਾਂ ਨਹੀਂ ਹੁੰਦੀਆਂ ਤੇ ਇਹਨਾਂ ਨੇ ਕਬਜ਼ਾ ਇੱਥੇ ਵੀ ਕਰਵਾ ਦੇਣਾ ਜੀ, ਇਹਨਾਂ ਆਪ ਹੁਦਰੀਆਂ ਦੀ ਵਜ੍ਹਾ ਕਰਕੇ। ਔਰ ਤਕਰੀਬਨ ਇੱਥੇ ਕਰਵਾ ਵੀ ਦਿੱਤਾ ਜੀ। ਇੱਥੋਂ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਅਸਤੀਫੇ ਪਿਛਲੇ ਦਿਨਾਂ ਦੇ ਵਿੱਚ ਦੇ ਕੇ ਗਏ ਆ, ਕਿਉਂਕਿ ਇਹਦੇ ਵਿੱਚ ਗੋਲਕਾਂ ਨੇ ਬਹੁਤ ਵੱਡੀਆਂ, ਚਾਹੇ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਰੌਲਾ ਅਸਲ ਦੇ ਵਿੱਚ ਗੋਲਕ ਦਾ। ਇਹ ਮੰਨਦੇ ਨਹੀਂਗੇ, ਇਹ ਕਹਿੰਦੇ ਨਹੀਂ, ਗੋਲਕ ਦਾ ਕੋਈ ਰੌਲਾ ਹੀ ਨਹੀਂ, ਸਾਡਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਸਿੱਧਾ ਰੋਲ ਹੀ ਨਹੀਂ ਹੈਗਾ। ਪਰਚੀ ਅੱਜ ਵੀ ਇਹਨਾਂ ਦੀ ਜਾਂਦੀ ਹੈ, ਲਿਫਾਫੇ ਇਹਨਾਂ ਦੇ ਵਿੱਚੋਂ ਪ੍ਰਧਾਨ ਦਾ ਨਾਮ ਨਿਕਲਦਾ, ਝੂਠ ਹੀ ਬੋਲੀ ਜਾਂਦੇ ਆ ਲੋਕਾਂ ਨੂੰ ਕਿ ਸਾਡਾ ਉੱਥੇ ਕੋਈ ਹੈ ਨਹੀਂਗਾ, ਜਦੋਂ ਕਿ ਕਰੋੜਾਂ ਰੁਪਈਏ ਦੀ ਜਿਹੜੀ ਗੋਲਕ ਆ ਉਹ ਕਿੱਧਰ ਨੂੰ ਜਾਂਦੀ ਆ, ਕੀ ਕੁਝ ਹੁੰਦਾ, ਲੋਕ ਤਾਂ ਬਹੁਤ ਸਾਰਾ ਕੁਝ ਜਿਹੜਾ ਉਹ ਜਾਣ ਚੁੱਕੇ ਹੋਏ ਆ। ਸੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਕਿਹਾ ਜਾ ਸਕਦਾ ਕਿ ਬਾਦਲ ਪਰਿਵਾਰ ਤੋਂ ਮੁਕਤ ਹੋ ਸਕਦੀ ਹੈ। ਬਿਲਕੁਲ ਜੀ, ਨਾਲ ਦੀ ਨਾਲ ਇਹਨਾਂ ਦੀ ਮਿਲੀ ਭੁਗਤ ਹੈ ਜਿਹੜੀ ਭਾਜਪਾ ਦੀ, ਤਾਂ ਪਹਿਲਾਂ ਹੀ ਬਹੁਤ ਆਖਿਆ ਉਹਦੇ ਤੇ। ਤਾਂ ਅੱਗੇ ਕਿਸਾਨ ਮੋਰਚੇ ਦੀ ਜੇ ਗੱਲ ਕਰੀਏ, ਉਹਨਾਂ ਨੇ ਕਿਹਾ ਕਿ ਰਾਜੇਵਾਲ ਤੇ ਗੁਰਨਾਮ ਚੜੂਨੀ ਨਾਲ ਸਾਡਾ ਕੋਈ ਵੀ ਸੰਬੰਧ ਨਹੀਂਗਾ। ਸੰਯੁਕਤ ਕਿਸਾਨ ਮੋਰਚੇ ਨੇ ਇਹ ਬਿਆਨ ਜਾਰੀ ਕੀਤਾ ਔਰ ਇਹ ਗੱਲ ਕਹੀ ਆ ਕਿ ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਸਣੇ ਸੰਯੁਕਤ ਸਮਾਜ ਮੋਰਚਾ ਸੰਯੁਕਤ ਸੰਘਰਸ਼ ਪਾਰਟੀ ਬਣਾਉਣ ਵਾਲੇ ਕਿਸਾਨ ਜਥੇਬੰਦੀਆਂ ਤੇ ਆਗੂਆਂ ਦੇ ਨਾਲ ਉਹਨਾਂ ਦਾ ਕੋਈ ਸਬੰਧ ਨਹੀਂਗਾ। ਸੰਯੁਕਤ ਕਿਸਾਨ ਮੋਰਚੇ ਦੀ 15 ਜਨਵਰੀ ਨੂੰ ਹੋਈ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਸੀਗਾ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਪਾਰਟੀ ਬਣਾਉਣ ਵਾਲੀ ਕੋਈ ਵੀ ਕਿਸਾਨ ਜਥੇਬੰਦੀ ਜਾਂ ਚੋਣਾਂ ਲੜਨ ਵਾਲਾ ਆਗੂ ਸੰਯੁਕਤ ਕਿਸਾਨ ਮੋਰਚੇ ਦਾ ਮੈਂਬਰ ਨਹੀਂ ਰਹੂਗਾ। ਸੰਯੁਕਤ ਕਿਸਾਨ ਮੋਰਚਾ ਦੋ ਫਾੜ ਹੋ ਗਿਆ ਜੀ, ਸਿੱਧੇ ਲਫ਼ਜ਼ਾਂ ਦੇ ਵਿੱਚ। ਸ਼ਾਇਦ ਜਦੋਂ ਇਹ ਜਿੱਤਿਆ ਗਿਆ ਮੋਰਚਾ, ਉਦੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਹੋਰਾਂ ਦਾ ਜਿਹੜਾ ਜੀ ਉਹ ਮਿਸ਼ਨ ਇਹ ਸੀਗਾ, ਪਤਾ ਨਹੀਂ ਉਹਨਾਂ ਨੂੰ ਕਿਹਨੇ ਸਲਾਹ ਜਿਹੜੀ ਉਹ ਦੇ ਦਿੱਤੀ ਕਿ ਉਹ ਤਾਂ ਇੰਨੇ ਹਰਮਨ ਪਿਆਰੇ ਹੋ ਗਏ ਆ ਕਿ ਉਹ ਜਿੱਥੋਂ ਖੜ ਗਏ ਜਾਂ ਜਿਹੜੇ ਬੰਦੇ ਨੂੰ ਉਹਨਾਂ ਨੇ ਟਿਕਟ ਦੇ ਦਿੱਤੀ ਉਹੋ ਹੀ ਜਿੱਤਣਗੇ। ਥੋੜਾ ਜਿਹਾ ਪਿੱਛੇ ਜਾਓ, ਧਿਆਨ ਸਿੰਘ ਮੰਡ ਹੋਰਾਂ ਦੇ ਦਿਮਾਗ ਦੇ ਵਿੱਚ ਵੀ ਇਹ ਗੱਲ ਆ ਗਈ ਸੀ। ਉਹਨਾਂ ਨੇ, ਮੇਰੇ ਇੱਕ ਜਾਣਕਾਰ ਨੇ ਉਹਨਾਂ ਦੇ ਕੋਲ ਇਹ ਗੱਲ ਆਖੀ ਸੀ ਜਦੋਂ ਬਰਗਾੜੀ ਮੋਰਚਾ ਲੱਗਿਆ ਸੀ ਕਿ ਮੈਂ 13 ਦੇ ਵਿੱਚੋਂ ਜਿਹਨੂੰ ਟਿਕਟ ਦੇਊਂਗਾ ਉਹ ਲੋਕ ਸਭਾ ਦਾ ਮੈਂਬਰ ਬਣੂਗਾ ਤੇ 117 ਦੀਆਂ 17 ਸੀਟਾਂ ਦੇ ਉੱਤੇ ਮੈਂ ਜਿਹਨੂੰ ਕਹਿ ਦੂੰਗਾ ਉਹ ਮੈਂਬਰ ਬਣ ਜਾਊਗਾ। ਸਵਾਲ ਇਹ ਸੀ ਕਿ ਉੱਥੇ ਬਰਗਾੜੀ ਮੋਰਚੇ ਦੇ ਵਿੱਚ ਜਦ ਜਿਹੜੇ ਲੋਕ ਜਾਂਦੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ, ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਜਾਂਦੇ ਸੀ, ਤੇ ਜਿਹੜੇ ਲੋਕ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ ਸਾਲ ਭਰ ਬੈਠੇ ਰਹੇ, ਉਹ ਕਿਸੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੇ ਇਕੱਠੇ ਕੀਤੇ ਲੋਕ ਨਹੀਂ ਸੀਗੇ, ਕਿਸੇ ਵੀ ਆਗੂ ਦੇ ਇਕੱਠੇ ਕੀਤੇ ਲੋਕ ਨਹੀਂ ਸੀ। ਉਹ ਤਾਂ ਆਪਣੇ ਚੁੱਲ੍ਹੇ ਬਚਾਉਣ ਦੇ ਵਾਸਤੇ, ਆਪਣੀਆਂ ਜ਼ਮੀਨਾਂ ਬਚਾਉਣ ਦੇ ਵਾਸਤੇ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਏ ਲੋਕ ਸੀ। ਪਹਿਲਾਂ ਬਰਗਾੜੀ ਦੇ ਵਿੱਚ ਪਹੁੰਚਣ ਵਾਲੇ ਸਿਰਾਂ ਨੂੰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੋਟਾਂ ਸਮਝ ਲਿਆ ਸੀਗਾ ਤੇ ਭੱਜ ਕੇ ਜਾ ਕੇ ਬਠਿੰਡੇ ਤੋਂ ਚੋਣ ਲੜ ਲਈ ਸੀ। ਹੁਣ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਜਿਹੜੇ ਲੋਕ ਸੀ ਉਹਨਾਂ ਨੂੰ ਵੋਟ ਬੈਂਕ ਸਮਝ ਲਿਆ ਤੇ ਲੋਕਾਂ ਨੇ ਆ ਕੇ ਕਿਹਾ ਕਿ ਉੱਥੇ ਸਾਡੀ ਲੜਾਈ ਹੋਰ ਸੀ। ਡਾਕਟਰ ਦਰਸ਼ਨਪਾਲ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਸ਼ਿਵ ਕੁਮਾਰ ਸ਼ਰਮਾ, ਕੱਕਾ ਜੀ, ਯੁੱਧਵੀਰ ਸਿੰਘ ਤੇ ਯੋਗਿੰਦਰ ਯਾਦਵ ਨੇ ਇਹ ਗੱਲ ਕਹੀ ਹੈ ਕਿ 21 ਮਾਰਚ ਨੂੰ ਲਖੀਮਪੁਰ ਖੀਰੀ ਦੀ ਮੀਟਿੰਗ ਦੇ ਵਿੱਚ ਜਿਹੜੇ ਵੀ ਆਗੂ ਨੇ ਸ਼ਮੂਲੀਅਤ ਕੀਤੀ ਉਹਦੇ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਅਨੁਸ਼ਾਸਨੀ ਕਾਰਵਾਈ ਕੀਤੀ ਜਾਊਗੀ। ਇਹ ਇਹਨਾਂ ਆਗੂਆਂ ਦੇ ਵਾਸਤੇ ਜਿਹੜਾ ਉਹ ਕਿਹਾ ਗਿਆ। ਡਾਕਟਰ ਦਰਸ਼ਨਪਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਕਮੇਟੀ ਦੇ ਨਾਂ ਦੇ ਹੇਠ ਪਾਰਟੀਆਂ ਬਣਾਉਣ ਤੇ ਚੋਣਾਂ ਲੜਨ ਵਾਲੇ ਕਿਸਾਨ ਜਥੇਬੰਦੀਆਂ ਘੱਟੋ ਘੱਟ ਅਪ੍ਰੈਲ ਤੱਕ ਸੰਯੁਕਤ ਕਿਸਾਨ ਮੋਰਚੇ ਤੋਂ ਬਾਹਰ ਹੋ ਗਈਆਂ ਸੀਗੀਆਂ ਔਰ ਫਰੰਟ ਦੀਆਂ ਹਦਾਇਤਾਂ ਤੇ ਚੇਤਾਵਨੀਆਂ ਦੇ ਬਾਵਜੂਦ ਚੋਣਾਂ ਲੜਨ ਵਾਲੀਆਂ ਇਹਨਾਂ ਜਥੇਬੰਦੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਕਿਉਂਕਿ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਇਨਕਲੂਡ ਬਲਵੀਰ ਸਿੰਘ ਰਾਜੇਵਾਲ ਦੇ। ਗੁਰਨਾਮ ਸਿੰਘ ਚੜੂਨੀ ਹੋਰਾਂ ਨੇ ਤਾਂ ਆਪ ਜਿਹੜੀ ਉਹ ਚੋਣ ਨਹੀਂ ਲੜੀ। ਇਹ ਵੀ ਕਿਹਾ ਗਿਆ ਕਿ ਜਿਹੜੀ 14 ਮਾਰਚ ਨੂੰ ਦਿੱਲੀ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਸੀਗੀ ਤਾਂ ਕਿ ਇਸ ਫੈਸਲੇ ਤੇ ਮੁੜ ਕੇ ਵਿਚਾਰ ਕਰਨ ਦਾ ਢੰਗ ਤੇ ਫਰੰਟ ਦੇ ਆਉਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਫੈਸਲਾ ਕੀਤਾ ਜਾ ਸਕੇ। ਮੋਰਚੇ ਦੇ ਫੈਸਲੇ ਦਾ ਇੰਤਜ਼ਾਰ ਕੀਤੇ ਤੋਂ ਬਿਨਾਂ ਬਲਵੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ
ਜਬਰੀ ਇਸ ਮੀਟਿੰਗ ਵਾਲੀ ਥਾਂ ਦੇ ਉੱਤੇ ਪਹੁੰਚ ਗਏ ਤੇ ਬਰਾਬਰ ਦੇ ਉੱਤੇ ਮੀਟਿੰਗ ਹਾਲ ਤੇ ਕਬਜ਼ਾ ਕਰਨਾ ਸ਼ੁਰੂ ਕਰਤਾ। ਤਾਲਮੇਲ ਕਮੇਟੀ ਨੇ ਦੇਸ਼ ਭਰ ਚੋਂ ਆਏ ਵਫਦ ਦੇ ਨਾਲ ਬਾਹਰ ਕਿਸੇ ਖੁੱਲੀ ਜਗ੍ਹਾ ਦੇ ਉੱਤੇ ਮੀਟਿੰਗ ਕਰਨ ਦਾ ਫੈਸਲਾ ਕਰ ਲਿਆ ਤਾਂ ਕਿ ਅਣਸੁਖਾਵੀ ਘਟਨਾ ਕੋਈ ਨਾ ਵਾਪਰੇ। ਹੁਣ ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਇਹ ਗਏ ਹੀ ਇਸ ਕਰਕੇ ਸੀਗੇ ਕਿ ਅਣਸੁਖਾਵੀ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾਵੇ, ਵੀ ਆਪਸ ਦੇ ਵਿੱਚ ਖੇਬੜਨ ਤੇ ਮੁੜ ਕੇ ਉੱਥੇ ਉਹਦੀਆਂ ਜਿਹੜੀਆਂ ਖਬਰਾਂ ਨੇ ਉਹ ਲੱਗਣ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਉਹਨੂੰ ਨੁਕਸਾਨ ਹੋਵੇ। ਔਰ ਇਹ ਹੋਰ ਨੁਕਸਾਨ ਅਜੇ ਕਰਨਗੇ ਜਿਸ ਤਰੀਕੇ ਦੇ ਨਾਲ ਇਹ ਦੋ ਜਾਣੇ ਤੁਰੇ ਫਿਰ ਰਹੇ ਨੇ। ਇਹ ਨੁਕਸਾਨ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਕਰਨਗੇ, ਕਿਸਾਨਾਂ ਦਾ ਕਰਨਗੇ, ਕਿਉਂਕਿ ਅਜੇ ਜਿਹੜੇ ਖੇਤੀ ਕਾਨੂੰਨ ਵਾਪਸ ਲਏ ਆ ਉਸ ਤੋਂ ਬਾਅਦ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਹਰ ਕਿਸਮ ਦਾ ਖਤਰਾ ਟਲਿਆ ਨਹੀਂ ਗਾ ਜੀ। ਬਿਲਕੁਲ ਜੀ, ਉਹ ਤਾਂ ਸਾਰਿਆਂ ਨੂੰ ਪਤਾ ਸੀਗਾ ਵੀ ਜਿੱਦਾਂ ਲੋਕੀ ਕਹਿੰਦੇ ਹੁੰਦੇ ਸੀ ਵੀ ਰਲ ਗਿਆ, ਪਤਾ ਨਹੀਂ ਪਿੱਛੇ ਕੀ ਖਿਚੜੀ ਪੱਕ ਰਹੀ ਆ। ਤਾਂ ਅੱਗੇ ਲਖੀਮਪੁਰ ਕਾਂਡ ਦੇ ਵਿੱਚ ਯੂਪੀ ਸਰਕਾਰ ਨੂੰ ਨੋਟਿਸ। ਇਹ ਜਿਹੜਾ ਜੀ 4 ਕਿਸਾਨਾਂ ਨੂੰ ਦਰੜਨ ਵਾਲੇ 8 ਬੰਦਿਆਂ ਦੀ ਹੱਤਿਆ ਦੇ ਮਾਮਲੇ 'ਚ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਆਸ਼ੀਸ਼ ਮਿਸ਼ਰਾ ਤੋਂ ਜਵਾਬ ਮੰਗਿਆ। ਚੀਫ ਜਸਟਿਸ NV ਰਮੰਨਾ, ਜਸਟਿਸ ਸੂਰਿਆਕਾਂਤ ਤੇ ਹਿਮਾ ਕੋਹਲੀ ਤੇ ਆਧਾਰਿਤ ਬੈਂਚ ਨੇ ਸੂਬੇ ਦੀ ਸਰਕਾਰ ਨੂੰ ਹੁਕਮ ਦਿੱਤੇ ਆ ਕਿ ਉਹ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਵੇ। ਕਿਸਾਨਾਂ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ 12 ਮਾਰਚ ਨੂੰ ਮੁੱਖ ਗਵਾਹ ਤੇ ਹੋਏ ਹਮਲੇ ਦਾ ਹਵਾਲਾ ਦਿੱਤਾ, ਜਿਹਦੇ ਤੋਂ ਬਾਅਦ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਹਦਾਇਤ ਦਿੱਤੀ ਗਈ ਹੈ। ਕਿਸਾਨਾਂ ਜਗਜੀਤ ਸਿੰਘ, ਪਵਨ ਕਸ਼ਪ ਤੇ ਸੁਖਵਿੰਦਰ ਸਿੰਘ ਵੱਲੋਂ ਪੇਸ਼ ਹੋਏ ਵਕੀਲਾਂ ਦਵੇ ਤੇ ਪ੍ਰਸ਼ਾਂਤ ਭੂਸ਼ਣ ਨੇ ਮੰਗ ਕੀਤੀ ਕਿ ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਵੱਲੋਂ 10 ਫਰਵਰੀ ਨੂੰ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ ਰੱਦ ਕੀਤੀ ਜਾਵੇ। ਦਵੇ ਨੇ ਇਹ ਗੱਲ ਕਹੀ ਕਿ ਹਾਈ ਕੋਰਟ ਦੇ ਜੱਜ ਨੇ ਜ਼ਮਾਨਤ ਦੇਣ ਵਾਲੇ ਸਿਧਾਂਤਾਂ ਦੇ ਬਿਲਕੁਲ ਉਲਟ ਰੁਖ ਅਪਣਾਇਆ। ਇਹ ਵੀ ਉਦੋਂ ਜਦੋਂ ਹੇਠਲੀ ਅਦਾਲਤ ਨੇ ਬਹੁਤ ਤਰਕ ਸੰਗਤ ਹੁਕਮ ਦੇ ਵਿੱਚ ਜ਼ਮਾਨਤ ਦੇਣ ਤੋਂ ਨਾ ਕਰਤੀ ਸੀ। ਸੀਨੀਅਰ ਵਕੀਲ ਨੇ ਵੀ ਕਿਹਾ ਕਿ ਹਾਈ ਕੋਰਟ ਨੇ ਇਸ ਤੱਥ ਤੇ ਵੀ ਵਿਚਾਰ ਨਾ ਕੀਤਾ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਹਦਾ ਖੁਦ ਨੋਟਿਸ ਲਿਆ ਸੀ, ਸੂਓ ਮੋਟੋ ਲਿਆ ਸੀ ਤੇ ਸਿੱਟ ਬਣਾਈ ਸੀ, ਜਿਹਦੇ ਤੋਂ ਬਾਅਦ ਚਾਰਜ ਸ਼ੀਟ ਦਾਖਲ ਕੀਤੀ ਗਈ। ਦਵੇ ਨੇ ਵੀ ਕਿਹਾ ਕਿ ਮੁਲਜ਼ਮ ਨੂੰ ਕਟਹਿਰੇ ਦੇ ਵਿੱਚ ਖੜਾ ਕਰਨ ਦੇ ਢੁਕਵੇਂ ਸਬੂਤ ਨੇ, ਪਰ ਹਾਈ ਕੋਰਟ ਨੇ FIR ਦਾ ਹਵਾਲਾ ਦਿੱਤਾ ਤੇ ਇਹ ਕਿਹਾ ਕਿ FIR ਦੇ ਵਿੱਚ ਦਰਜ ਕਥਿਤ ਗੋਲੀ ਲੱਗਣ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਨਹੀਂ ਹੋਈ। ਇਹਦੇ ਉੱਤੇ ਸੁਣਵਾਈ ਆਉਂਦੇ ਦਿਨਾਂ ਦੇ ਦੌਰਾਨ ਹੋਊਗੀ ਔਰ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਸੁਪਰੀਮ ਕੋਰਟ ਪਹਿਲਾ ਵਰਗਾ ਜਿਹੜਾ ਉਹ ਕੋਈ ਸਖਤ ਫੈਸਲਾ ਲੈ ਸਕਦੀ ਹੈ। ਬਿਲਕੁਲ ਜੀ, ਆਸ ਹੀ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।